वाहिगुरू जी का खालसा वाहिगुरू जी की फतेह। TV 84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ ਜਾਂ ਫਿਰ ਸੋਸ਼ਲ ਮੀਡੀਆ ਦੇ ਰਾਹੀਂ ਦੁਨੀਆ ਭਰ ਦੇ ਵਿੱਚ ਸਾਨੂੰ ਦੇਖ ਰਹੇ ਆ, ਉਹਨਾਂ ਸਾਰਿਆਂ ਦਾ ਮੈਂ ਅਮਰਵੀਰ ਸਿੰਘ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅਸੀਂ ਪਿਛਲੇ ਦਿਨਾਂ ਦੇ ਵਿੱਚ ਦੇਖਿਆ ਕਿ ਭਾਰਤ ਦੀ ਸਰਕਾਰ ਵੱਲੋਂ 6 ਫॉर ਜਸਟਿਸ ਜਿਹੜੀ ਕਿ ਅਮਰੀਕਾ ਦੇ ਵਿੱਚ, ਕੈਨੇਡਾ ਦੇ ਵਿੱਚ ਤੇ ਇੰਗਲੈਂਡ ਦੇ ਵਿੱਚ ਇੱਕ ਰਜਿਸਟਰਡ ਨਾਨ ਪ੍ਰੋਫਿਟ ਸਿੱਖ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਹੈ, ਇਸ ਜਥੇਬੰਦੀ ਨੂੰ ਬੈਨ ਕਰ ਦਿੱਤਾ ਗਿਆ। ਇਸ ਜਥੇਬੰਦੀ ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਕੁਝ ਇਸ ਭਾਰਤ ਸਰਕਾਰ ਦੇ ਇਸ ਐਕਟ ਦੇ ਨਾਲ ਸਿੱਖਾਂ ਦੇ ਵਿੱਚ, ਖਾਸ ਤੌਰ ਤੇ ਡਾਇਸਪੋਰਾ ਸਿੱਖਾਂ ਦੇ ਵਿੱਚ ਜਿਹੜੀ ਇੱਕ ਬੜੇ ਵੱਡੇ ਜਿਹੜੇ ਸਵਾਲ ਨੇ ਉਹ ਉੱਠੇ ਨੇ ਕਿ ਭਾਰਤ ਵੱਲੋਂ ਇਹ ਜਿਹੜਾ ਬੈਨ ਲਾਇਆ ਗਿਆ ਇਹਦੇ ਪਿੱਛੇ ਕਾਰਨ ਕੀ ਹੈ। ਇੱਕ ਵੱਡਾ ਰੀਜ਼ਨ ਇਹੀ ਸਮਝ ਆਉਂਦਾ ਕਿ ਜਦ ਕਿ 6 ਫॉर ਜਸਟਿਸ ਜਿਹੜੀ ਜਥੇਬੰਦੀ ਹੈ ਉਹ ਭਾਰਤ ਦੇ ਵਿੱਚ ਉਹਦੀ ਹੋਂਦ ਹੀ ਨਹੀਂ ਹੈ, ਨਾ ਹੀ ਉਹਦੀ ਰਜਿਸਟ੍ਰੇਸ਼ਨ ਹੈ, ਨਾ ਉਹ ਪੋਲੀਟੀਕਲ ਆਊਟਫਿਟ ਦੇ ਤੌਰ ਤੇ, ਨਾ ਹੀ NGO ਦੇ ਤੌਰ ਤੇ, ਨਾ ਹੀ ਹੋਰ ਕਿਸੇ ਤੌਰ ਤੇ ਉਹਦੀ ਰਜਿਸਟ੍ਰੇਸ਼ਨ ਪੰਜਾਬ ਦੇ ਵਿੱਚ, ਨਾ ਹੀ ਇਹ ਜਿਹੜੀ ਜਥੇਬੰਦੀ ਹੈ ਉਹ ਐਕਟਿਵਲੀ ਕਿਸੇ ਵੀ ਤਰੀਕੇ ਦੇ ਨਾਲ ਪਾਰਟਿਸਿਪੇਟ ਕਰਦੀ ਹੈ। ਸੋ ਜਿਹੜਾ ਇਹ ਬੈਨ ਲਾਇਆ ਗਿਆ ਇਹਦੀ ਜਿਹੜੀ ਕੰਡੈਮਨੇਸ਼ਨ ਹੈ ਜਾਂ ਨਖੇਦੀ ਹੈ ਉਹ ਚਾਰ ਚਫੇਰਿਓਂ ਹੋ ਰਹੀ ਹੈ। ਪੰਜਾਬ ਦੇ ਵਿੱਚੋਂ ਵੀ ਜਿਹੜੀਆਂ ਸਿੱਖ ਜਥੇਬੰਦੀਆਂ ਨੇ ਉਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹੋਵੇ, ਦਲ ਖਾਲਸਾ ਹੋਵੇ, ਇਹਨਾਂ ਦੇ ਨਾਮ ਸ਼ਾਮਲ ਨੇ। ਇਹਨਾਂ ਵੱਲੋਂ 6 ਫॉर ਜਸਟਿਸ ਨੂੰ 6 ਫॉर ਜਸਟਿਸ ਤੇ ਪਾਬੰਦੀ ਲਾਉਣ ਦਾ ਜਿਹੜਾ ਭਾਰਤ ਸਰਕਾਰ ਦਾ ਇਹ ਐਕਟ ਹੈ ਇਹਦੀ ਨਖੇਦੀ ਕੀਤੀ ਗਈ ਹੈ, ਇਹਦੀ ਵਿਰੋਧਤਾ ਕੀਤੀ ਗਈ ਹੈ ਤੇ ਇਹਨੂੰ ਗੈਰ ਜਮਹੂਰੀ ਦੱਸਿਆ ਗਿਆ। ਇੱਦਾਂ ਦੇ ਹੀ ਜਿਹੜੇ ਵਿਚਾਰ ਨੇ ਉਹ ਬਾਹਰਲੀਆਂ ਸਿੱਖ ਜਥੇਬੰਦੀਆਂ ਵੱਲੋਂ ਵੀ ਦਿੱਤੇ ਜਾ ਰਹੇ ਆ। ਸੋ ਲੰਘੀ ਕੱਲ੍ਹ ਇੱਥੇ ਜਿਹੜਾ ਨਿਊਯਾਰਕ ਦੇ ਵਿੱਚ ਮੇਨ ਗੁਰਦੁਆਰਾ ਸਾਹਿਬ ਹੈ, ਵੱਡਾ ਗੁਰਦੁਆਰਾ ਸਾਹਿਬ, ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਰਿਚਮੰਡ ਹਿੱਲ ਦੇ ਵਿੱਚ ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ ਦੇ ਬੈਨਰ ਹੇਠ ਜਿਹੜੀਆਂ ਅਮਰੀਕਾ ਦੀਆਂ ਸਿੱਖ ਜਥੇਬੰਦੀਆਂ ਨੇ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੇ, ਉਹਨਾਂ ਦੀ ਇੱਕ ਪ੍ਰੈਸ ਕਾਨਫਰੰਸ, ਉਹਨਾਂ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਜਿਹਦੇ ਵਿੱਚ ਉਹਨਾਂ ਨੇ 6 ਫॉर ਜਸਟਿਸ ਦੀ ਹਮਾਇਤ ਕੀਤੀ ਹੈ ਤੇ ਇਸ ਬੈਨ ਦੀ ਜਿਹੜੀ ਹੈ ਵਿਰੋਧਤਾ ਕੀਤੀ ਹੈ। ਇਹਨੂੰ ਇੰਟਰਨੈਸ਼ਨਲ ਕਾਨੂੰਨਾਂ ਦੀ, ਯੂਨਾਈਟਿਡ ਨੇਸ਼ਨਸ ਦੇ ਚਾਰਟਰ ਦੀ ਉਲੰਘਣਾ ਦੱਸਿਆ, ਫਰੀडम ਆਫ ਸਪੀਚ ਤੇ ਫਰੀडम ਆਫ ਐਕਸਪ੍ਰੈਸ਼ਨ ਦੇ ਉੱਤੇ ਡਾਕਾ ਦੱਸਿਆ। ਸੋ ਜਿਹੜੀ ਇਹ ਪ੍ਰੈਸ ਕਾਨਫਰੰਸ ਹੈ TV 84 ਵੱਲੋਂ, TV 84 ਦੀ ਟੀਮ ਵੱਲੋਂ ਇਹ ਜਿਹੜੀ ਪ੍ਰੈਸ ਕਾਨਫਰੰਸ ਹੈ ਉਹ ਕਵਰ ਕੀਤੀ ਗਈ ਹੈ। ਸੋ ਇਸ ਪ੍ਰੋਗਰਾਮ ਦੇ ਵਿੱਚ, ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਜਿਹੜੀ ਇਹ ਪ੍ਰੈਸ ਕਾਨਫਰੰਸ ਦੇ ਵਿੱਚ ਸਿੱਖ ਜਥੇਬੰਦੀਆਂ ਦੇ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਜਿਹੜੇ ਨੁਮਾਇੰਦੇ ਨੇ, ਜੋ ਉਹਨਾਂ ਦੇ ਵਿਚਾਰ ਨੇ ਇਸ ਸਾਰੇ ਇਸ਼ੂ ਦੇ ਬਾਰੇ, 6 ਫॉर ਜਸਟਿਸ ਦੇ ਉੱਤੇ ਬੈਨ ਲਾਉਣ ਤੋਂ ਬਾਅਦ ਉਹਨਾਂ ਦਾ ਕੀ ਪ੍ਰਤੀਕਰਮ ਹੈ, ਇਸ ਦੇ ਉੱਤੇ ਅਸੀਂ ਅੱਜ ਇਸ ਪ੍ਰੋਗਰਾਮ ਦੇ ਵਿੱਚ ਉਸ ਪ੍ਰੈਸ ਕਾਨਫਰੰਸ ਦਾ ਜਿਹੜਾ ਹਿੱਸਾ ਹੈ, ਵੱਡਾ ਹਿੱਸਾ ਉਹਦਾ ਪ੍ਰੈਸ ਕਾਨਫਰੰਸ ਦਾ ਤੁਹਾਡੇ ਨਾਲ ਸਾਂਝਾ ਕਰਾਂਗੇ। ਸੋ ਮੈਂ ਟੈਕਨੀਕਲ ਟੀਮ ਨੂੰ ਬੇਨਤੀ ਕਰਾਂਗਾ ਕਿ ਉਹ ਇਸ ਪ੍ਰੈਸ ਕਾਨਫਰੰਸ ਨੂੰ ਹੁਣ ਅਸੀਂ ਤੁਹਾਡੇ ਨਾਲ ਇੱਥੇ ਸਾਂਝਾ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਨਿਊਯਾਰਕ ਦੇ ਵਿੱਚ ਅਸੀਂ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਅਤੇ ਸਮੁੱਚੀਆਂ ਸਿੱਖ ਜਥੇਬੰਦੀਆਂ ਔਰ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਸਹਿਯੋਗ ਦੇ ਨਾਲ ਅਸੀਂ ਜੋ ਪਿਛਲੇ ਦਿਨੀ ਭਾਰਤ ਸਟੇਟ ਨੇ ਜੋ ਅਮਰੀਕਾ ਸਥਿਤ ਜਿਹੜੀ ਸਿੱਖ ਜਥੇਬੰਦੀ ਸਿੱਖ ਫॉर ਜਸਟਿਸ SFJ ਨੂੰ ਬੈਨ ਕੀਤਾ ਭਾਰਤ ਵਿੱਚ, ਅੱਜ ਉਹਦੀ ਅਸੀਂ ਸਖਤ ਜਿਹੜੀ ਸ਼ਬਦਾਂ ਦੇ ਵਿੱਚ ਨਿਖੇਧੀ ਕਰਨ ਲਈ ਇੱਥੇ ਅਸੀਂ ਅਮਰੀਕਾ ਭਰ ਦੀਆਂ ਸਮੂਹ ਸਿੱਖ ਜਥੇਬੰਦੀਆਂ ਔਰ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅੱਜ ਅਸੀਂ ਜੁੜੇ ਹਾਂ ਪ੍ਰੈਸ ਕਾਨਫਰੰਸ ਦੇ ਵਿੱਚ। ਅਸੀਂ ਪ੍ਰੈਸ ਕਾਨਫਰੰਸ ਦਾ ਜੋ ਇਸ ਵੇਲੇ ਮੀਡੀਆ ਵਾਲੇ ਵੀਰ ਆਏ ਹੋਏ ਹਨ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ। ਔਰ ਅਸੀਂ ਜੋ ਅੱਜ ਇਸ ਪ੍ਰੋਗਰਾਮ ਦੇ ਵਿੱਚ ਪ੍ਰੈਸ ਰਿਲੀਜ਼ ਕਰਨ ਜਾ ਰਹੇ ਆ, ਜਿਹੜਾ ਕਿ ਮੁੱਖ ਸਾਡਾ ਅੱਜ ਦਾ ਇਸ ਪ੍ਰੈਸ ਕਾਨਫਰੰਸ ਦਾ ਹੈਗਾ ਆ ਕਿ ਸਿੱਖ ਫॉर ਜਸਟਿਸ SFJ ਤੇ ਪਾਬੰਦੀ ਲਗਾ ਕੇ ਭਾਰਤ ਨੇ ਅੰਤਰਰਾਸ਼ਟਰੀ ਕਾਨੂੰਨ ਅਤੇ ਸੰਯੁਕਤ ਰਾਸ਼ਟਰ ਦੇ ਚਾਰਟਰ ਦੀ ਜਿਹੜੀ ਉਲੰਘਣਾ ਕੀਤੀ ਆ ਇਹ ਬੈਨ ਕਰਕੇ। ਸੋ ਅਸੀਂ ਅੱਜ ਸਖਤ ਸ਼ਬਦਾਂ ਦੇ ਵਿੱਚ ਨਿਖੇਧੀ ਕਰਦੇ ਆ ਇੰਡੀਅਨ ਗੌਰਮੈਂਟ ਦੀ, ਸਟੇਟ ਦੀ, ਜਿਨ੍ਹਾਂ ਨੇ ਇਸ ਪੀਸਫੁਲੀ ਚੱਲ ਰਹੀ ਮੁਹਿੰਮ 'ਤੇ ਜੋ ਕਿ ਰੈਫਰੈਂਡਮ 2020 ਨੂੰ ਔਰ ਸਿੱਖ ਫॉर ਜਸਟਿਸ ਵੱਲੋਂ ਜਿਹੜੀ ਚਲਾਈ ਜਾ ਰਹੀ ਆ। ਔਰ ਮੈਂ ਸਮਝਦਾ ਇਹ ਨਾ ਕਿ ਇਕੱਲੀ ਸਿੱਖ ਫॉर ਜਸਟਿਸ ਦੀ, ਇਹ ਸਮੁੱਚੀ ਸਿੱਖ ਕੌਮ ਦੀ ਜਿਹੜੀ ਚਾਹਨਾ ਆ ਔਰ ਕੰਪੇਨ ਆ ਰੈਫਰੈਂਡਮ 2020 ਆਪਣੇ ਪੰਜਾਬ ਨੂੰ ਜਿਹੜਾ ਕਿ ਭਾਰਤੀ ਕਬਜ਼ੇ ਦੇ ਵਿੱਚ ਆ, ਪੰਜਾਬ ਗੁਲਾਮ ਆ,
ਉਹਨੂੰ ਆਜ਼ਾਦ ਕਰਾਉਣ ਲਈ। ਸੋ ਬੜੇ ਪੀਸਫੁਲੀ ਤਰੀਕੇ ਦੇ ਨਾਲ ਜਿਹੜਾ ਡਾਇਸਪੋਰਾ ਸਿੱਖ ਆ ਔਰ ਪੰਜਾਬ ਦਾ ਜਿਹੜਾ ਨੌਜਵਾਨ ਆ ਸਿੱਖ ਆ, ਉਹ ਇਸ ਕੰਪੇਨ ਨੂੰ 2020 ਰੈਫਰੈਂਡਮ ਉੱਤੇ ਕੰਮ ਕਰ ਰਿਹਾ ਆ। ਸੋ ਇਹ ਜਿਹੜੇ ਕਾਲੇ ਕਾਨੂੰਨ ਆ, ਇਹ ਸਿਰਫ ਤੇ ਸਿਰਫ ਸਿੱਖਾਂ ਦੇ ਉੱਤੇ ਥੋਪੇ ਜਾਂਦੇ ਆ ਭਾਰਤ ਗੌਰਮੈਂਟ ਵੱਲੋਂ, ਚਾਹੇ ਉਹ ਬੈਨ ਨਾਂ ਦੇ ਉੱਤੇ ਜੋ ਹੁਣ ਪਿਛਲੇ ਦਿਨੀ ਗੱਲ ਕੀਤੀ ਗਈ ਆ, ਔਰ ਜਿਹਦੇ ਵਿੱਚ ਅਸੀਂ ਪਿਛਲੇ ਦਿਨੀ ਦੇਖਿਆ, ਚਾਹੇ ਕੋਈ ਰੈਫਰੈਂਡਮ ਦੀਆਂ 2020 ਦੀਆਂ ਟੀ-ਸ਼ਰਟਾਂ ਪਾਈਆਂ ਪੰਜਾਬ ਦੇ ਵਿੱਚ, ਉਹਨਾਂ ਨੌਜਵਾਨਾਂ ਨੂੰ ਅੰਦਰ ਜੇਲ੍ਹਾਂ ਦੇ ਵਿੱਚ ਡੱਕ ਦਿੱਤਾ ਜਾਂਦਾ ਆ, ਜਾਂ ਜਿਵੇਂ ਹੁਸ਼ਿਆਰਪੁਰ ਦੇ ਵਿੱਚ ਸਿੱਖ ਨੌਜਵਾਨ ਜਿਨ੍ਹਾਂ ਦੇ ਕੋਲ ਕੁਛ ਜਿਹੜੀਆਂ ਸਿੱਖੀ ਇਤਿਹਾਸ ਦੇ ਨਾਲ ਸੰਬੰਧਿਤ ਲਿਟਰੇਚਰ ਬੁੱਕਾਂ ਸਨ, ਉਹਨਾਂ ਨੂੰ ਉਮਰ ਭਰ ਦੀ ਕੈਦ ਜਿਹੜੀ ਦੇ ਦਿੱਤੀ ਗਈ ਆ। ਔਰ ਜਿਵੇਂ ਸਾਡੇ ਕਾਫੀ ਨੌਜਵਾਨ ਆ ਪੰਜਾਬ ਦੇ ਵਿੱਚ, ਜੇ ਕੋਈ ਰੈਫਰੈਂਡਮ ਦੀ ਗੱਲ ਕਰਦਾ ਆ, ਬੋਲਦਾ ਆ ਸ਼ਬਦ ਜਾਂ ਟੀ-ਸ਼ਰਟ ਪਾ ਲੈਂਦਾ, ਉਹਨੂੰ ਉਹ ਚੱਕ ਕੇ ਅੰਦਰ ਦੇ ਦਿੰਦੇ ਆ। ਸੋ ਅੱਜ ਅਸੀਂ ਭਾਰਤ ਦੀ ਉਸ ਹਕੂਮਤ ਨੂੰ ਔਰ ਮੀਡੀਏ ਨੂੰ ਖਾਸ ਕਰਕੇ ਦੱਸਣਾ ਚਾਹੁੰਦੇ ਹਾਂ ਕਿ ਅਮਰੀਕਾ ਭਰ ਦੀਆਂ ਸਮੁੱਚੀਆਂ ਜਥੇਬੰਦੀਆਂ ਸਿੱਖ ਫਾਰ ਜਸਟਿਸ ਜਥੇਬੰਦੀ ਦੇ ਨਾਲ ਆ, ਰੈਫਰੈਂਡਮ 2020 ਦੇ ਨਾਲ ਆ, ਔਰ ਇਹ ਸਾਡੀ ਚਾਹਨਾ ਆ, ਸਾਡਾ ਇਹ ਜਮਹੂਰੀ ਹੱਕ ਆ ਕਿ ਅਸੀਂ, ਕਿਉਂਕਿ ਜਿਹੜਾ ਬੱਚਾ ਵੀ ਪੈਦਾ ਹੁੰਦਾ ਉਹਨੂੰ ਵੀ ਆਪਣੀ ਜਿਹੜੀ ਆ ਆਜ਼ਾਦੀ ਦੀ ਉਹਨੂੰ ਗੱਲ ਕਰਨ ਦਾ ਹੱਕ ਆ ਜਿਹੜੀ ਸਾਡੀ ਕੌਮ ਦੇ ਵਿੱਚ, ਕਿਉਂਕਿ ਸਾਡਾ ਜਿਹੜਾ ਪੰਜਾਬ ਦੇ ਉੱਤੇ ਭਾਰਤ ਸਟੇਟ ਨੇ ਕਬਜ਼ਾ ਕੀਤਾ ਹੋਇਆ ਆ। ਇਸ ਅੱਜ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਅਮਰੀਕਾ ਭਰ ਦੇ ਵਿੱਚੋਂ, ਭਾਵੇਂ ਅੱਜ ਕਿਉਂਕਿ ਨਿਊਯਾਰਕ ਦੇ ਵਿੱਚ ਹੋ ਰਹੀ ਆ, ਬਾਕੀ ਸਟੇਟਾਂ ਦੇ ਵਿੱਚੋਂ ਜਿਹੜੇ ਆ ਉਹ ਸਿੰਘ ਨਹੀਂ ਵਿਜ਼ਿਟ ਕਰ ਸਕੇ, ਪਰ ਉਹਨਾਂ ਦੀਆਂ ਸਾਨੂੰ ਸਾਰਿਆਂ ਦੀਆਂ ਕਾਲਾਂ ਆਈਆਂ ਔਰ ਸਪੋਰਟ ਆ ਇਸ ਅੱਜ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਸਿੱਖ ਫਾਰ ਜਸਟਿਸ ਦੇ ਨਾਲ, ਜਿਨ੍ਹਾਂ ਦੇ ਵਿੱਚ ਮੈਂ ਥੋੜ੍ਹਾ ਸਮਾਂ ਲਊਂਗਾ ਕਿ ਜਿਹੜੀਆਂ ਜਥੇਬੰਦੀਆਂ ਅੱਜ ਸਪੋਰਟ ਕਰ ਰਹੀਆਂ ਹਨ, ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਜਿਹਦੇ ਵਿੱਚ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਆ, ਉਹ ਸਪੋਰਟ ਕਰ ਰਹੀ ਆ, ਸਿੱਖ ਕਲਚਰ ਸੁਸਾਇਟੀ, ਸਿੱਖ ਯੂਥ ਆਫ ਅਮਰੀਕਾ SYA, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਦੁਆਬਾ ਸਿੱਖ ਐਸੋਸੀਏਸ਼ਨ ਨਿਊਯਾਰਕ, ਕੌਂਸਲ ਆਫ ਖਾਲਿਸਤਾਨ ਵਾਸ਼ਿੰਗਟਨ DC ਤੋਂ ਅਫੇਅਰ ਸੈਂਟਰ, ਜਿਹੜਾ ਖਾਲਿਸਤਾਨ ਅਫੇਅਰ ਸੈਂਟਰ ਤੋਂ ਡਾਕਟਰ ਅਮਰਜੀਤ ਸਿੰਘ ਉਨੀ ਨਾਲ ਹੀ ਬੈਠੇ ਆ, ਬਾਬਾ ਬੰਦਾ ਸਿੰਘ ਬਹਾਦਰ ਸਿੱਖ ਸੁਸਾਇਟੀ, ਸਿੱਖ ਅਮਰੀਕਨ ਕਾਕਸ ਜਿਹੜਾ ਆ, ਸ਼ਹੀਦ ਕਰਤਾਰ ਸਿੰਘ ਸਰਾਭਾ ਸਪੋਰਟਸ ਕਲੱਬ ਨਿਊਯਾਰਕ, ਚੜ੍ਹਦੀ ਕਲਾ ਸਪੋਰਟਸ ਕਲੱਬ ਵਰਜੀਨੀਆ, ਸੰਤ ਪ੍ਰੇਮ ਸਿੰਘ ਕਲਚਰ ਸੁਸਾਇਟੀ ਨਿਊਯਾਰਕ, ਸਿੱਖ ਸੈਂਟਰ ਆਫ ਨਿਊਯਾਰਕ ਇੰਕ ਫਲੈਸ਼ਿੰਗ, ਸੰਤ ਸਾਗਰ ਗੁਰਦੁਆਰਾ ਸਾਹਿਬ ਨਿਊਯਾਰਕ, ਗੁਰਦੁਆਰਾ ਸਾਹਿਬ ਪਾਈਨ ਹਿੱਲ ਨਿਊ ਜਰਸੀ, ਖਾਲਸਾ ਦਰਬਾਰ ਬਰਲਿੰਗਟਨ ਨਿਊ ਜਰਸੀ, ਗੁਰਦੁਆਰਾ ਗਲੈਨ ਰੌਕ ਨਿਊ ਜਰਸੀ, ਦਸ਼ਮੇਸ਼ ਦਰਬਾਰ ਕਾਰਟਰੇਟ ਨਿਊ ਜਰਸੀ, ਸ਼੍ਰੀ ਗੁਰੂ ਸਿੰਘ ਸਭਾ ਕਾਰਟਰੇਟ ਨਿਊ ਜਰਸੀ, ਸਿੰਘ ਸਭਾ ਗੁਰਦੁਆਰਾ ਫੇਅਰਫੈਕਸ ਵਰਜੀਨੀਆ, ਪੰਥਕ ਸਿੱਖ ਸੁਸਾਇਟੀ ਨਿਊਯਾਰਕ, ਸਿੱਖ ਸੁਸਾਇਟੀ ਆਫ ਇੰਡੀਆਨਾ ਸਾਊਥ ਜਰਸੀ, ਸਿੱਖ ਸੁਸਾਇਟੀ ਵਾਈਨਲੈਂਡ ਨਿਊ ਜਰਸੀ ਐਂਡ ਫਿਲਾਡੈਲਫੀਆ ਸਿੱਖ ਸੁਸਾਇਟੀ ਪੈਂਸਿਲਵੇਨੀਆ, ਗੁਰੂ ਘਰ ਗੁਰੂ ਨਾਨਕ ਸਿੱਖ ਸੁਸਾਇਟੀ ਫਿਲਾਡੈਲਫੀਆ ਪੈਂਸਿਲਵੇਨੀਆ, ਸਿੱਖ ਫਾਰ ਜਸਟਿਸ ਨਿਊਯਾਰਕ ਤੋਂ ਪ੍ਰੋੜਤਾ ਜਿਹੜੀ ਆ ਇਸ ਵੇਲੇ ਇਸ ਪ੍ਰੈਸ ਕਾਨਫਰੰਸ ਦੇ ਵਿੱਚ, ਔਰ ਹੋਰ ਬਹੁਤ ਸਾਰੇ ਨਾਮ ਜਿਹੜੇ ਆ ਸਾਨੂੰ ਈਮੇਲ ਰਾਹੀਂ ਸਪੋਰਟ ਮਿਲੀ ਆ, ਉਹ ਵੀ ਅਸੀਂ 1-2 ਦਿਨਾਂ ਦੇ ਵਿੱਚ ਇਹਦੇ ਵਿੱਚ ਐਡ ਕਰਾਂਗੇ, ਜਿਹੜੀਆਂ ਇਸ ਵੇਲੇ ਸਿੱਖ ਫਾਰ ਜਸਟਿਸ ਦੀ ਉਸ ਰੈਫਰੈਂਡਮ 2020 ਦੀ ਸਪੋਰਟ ਕਰਦੇ ਹਾਂ। ਔਰ ਅਸੀਂ ਜੋ ਬੈਨ ਕੀਤਾ ਆ ਭਾਰਤੀ ਗਵਰਨਮੈਂਟ ਵੱਲੋਂ, ਅਸੀਂ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦੇ ਹਾਂ, ਔਰ ਇਸੇ ਤਰ੍ਹਾਂ ਅਸੀਂ ਪੀਸਫੁਲੀ ਆਪਣੀ ਜਿਹੜੀ ਆਜ਼ਾਦੀ ਦੀ ਗੱਲ ਠੋਕ ਵਜਾ ਕੇ ਕਰਦੇ ਰਹਾਂਗੇ। ਸੋ ਮੈਂ ਡਾਕਟਰ ਅਮਰਜੀਤ ਸਿੰਘ ਹੁਣੀ ਬੈਠੇ ਹੋਏ ਆ, ਉਹ ਆਪਣੇ ਕੁਝ ਸਮੇਂ ਲਈ ਵਿਚਾਰ ਦੇਣਗੇ। ਸੋ ਕੁਝ ਕੁ ਬੁਲਾਰੇ ਸਾਡੇ ਹੈਗੇ ਆ ਸਾਡੇ ਵਿੱਚ ਬੈਠੇ ਹੋਏ ਜੋ ਜਥੇਬੰਦੀਆਂ ਦੇ, ਉਹ ਆਪਣੇ ਪੁਆਇੰਟ ਆਫ ਵਿਊ ਦੇ ਨਾਲ ਦੱਸਣਗੇ ਕਿ ਇਹ ਪਾਬੰਦੀ ਕਿਉਂ ਲਾਈ ਗਈ ਔਰ ਅਸੀਂ ਕਿਸ ਠੋਕ ਕੇ ਇਸ ਗੱਲ ਦਾ ਜਿਹੜਾ ਆ ਨਿਖੇਧੀ ਕਰਦੇ ਹਾਂ, ਵਿਰੋਧ ਕਰਦੇ ਹਾਂ। ਜੀ ਡਾਕਟਰ ਅਮਰਜੀਤ ਸਿੰਘ। ਭਾਰਤੀ ਹਕੂਮਤ ਵੱਲੋਂ ਸਿੱਖਸ ਫਾਰ ਜਸਟਿਸ 'ਤੇ ਲਾਈ ਗਈ ਪਾਬੰਦੀ 1930 ਦੇ ਨਾਜ਼ੀ ਰਾਜ ਦੀ ਯਾਦ ਦਹਾਨੀ ਕਰਵਾਉਂਦੀ ਹੈ, ਜਦੋਂ ਕਿ ਹਰ ਵਿਰੋਧੀ ਆਵਾਜ਼ ਨੂੰ ਕੁਚਲਣ ਦੇ ਲਈ ਜਿਸ ਕਿਸਮ ਦੀਆਂ ਪਾਬੰਦੀਆਂ ਤੇ ਫਿਰ ਨਸਲਕੁਸ਼ੀਆਂ ਹੋਈਆਂ ਇਤਿਹਾਸ ਦਾ ਹਿੱਸਾ ਹੈ। ਪਰ ਅੱਜ ਅਫਸੋਸ ਕਿ ਦੁਨੀਆ 'ਚ ਆਪਣੇ ਆਪ ਨੂੰ ਸਭ ਤੋਂ ਵੱਡੀ ਜਮਹੂਰੀਅਤ ਕਹਿਣ ਵਾਲਾ ਮੁਲਕ ਭਾਰਤ ਨਾ ਸਿਰਫ ਅੰਤਰਰਾਸ਼ਟਰੀ ਕਾਨੂੰਨਾਂ, ਇੰਟਰਨੈਸ਼ਨਲ ਚਾਰਟਰ ਫਰੀडम ਦਾ, ਯੂਨਾਈਟਿਡ ਨੇਸ਼ਨਸ ਦਾ ਜਾਂ ਜਨੀਵਾ ਪ੍ਰੋਟੋਕੋਲ ਜਾਂ ਆਪਣਾ ਕਨਸਟੀਟਿਊਸ਼ਨ, ਉਸ ਦੀ ਉਹ ਵਾਇਓਲੇਸ਼ਨ ਕਰ ਰਿਹਾ ਹੈ। ਭਾਰਤੀ ਕਨਸਟੀਟਿਊਸ਼ਨ ਦੇ ਵਿੱਚ 3-4 ਕੇਸ ਇਸ ਕਿਸਮ ਦੇ ਸਾਹਮਣੇ ਆਏ, ਜਿਹਦੇ 'ਚ ਕਿ ਸੰਵਿਧਾਨ ਸਭਾ ਦੇ ਵਿੱਚ ਜਿਹੜਾ ਬੇਸਿਕ ਰਾਈਟ ਆਫ ਫਰੀडम ਆਫ ਐਕਸਪ੍ਰੈਸ਼ਨ ਸੀ, ਉਸ ਦੀ ਬਿਨਾਂ ਦੇ ਉੱਤੇ ਜਸਟਿਸ ਮਾਰਕੰਡੇ ਕਾਟਜੂ ਨੇ ਫੈਸਲਾ ਸੁਣਾਇਆ ਸੀ ਇੱਕ ਬੈਂਚ ਦੇ ਵਿੱਚ
ਕਿ ਭਾਰਤ ਦੇ ਵਿੱਚ ਸ਼ਾਂਤਮਈ ਤਰੀਕੇ ਨਾਲ ਖਾਲਿਸਤਾਨ ਦੀ ਮੰਗ ਕਰਨਾ ਗੈਰ ਕਾਨੂੰਨੀ ਨਹੀਂ ਹੈ, ਇਹ ਮੰਗ ਕੀਤੀ ਜਾ ਸਕਦੀ ਹੈ। ਪਰ ਭਾਰਤ ਦੇ ਵਿੱਚ ਮੰਗ ਤਾਂ ਦੂਰ ਦੀ ਗੱਲ, ਅੱਜ ਸਿੱਖਸ ਫਾਰ ਜਸਟਿਸ ਜਿਹੜਾ ਕਿ ਡਾਇਸਪੋਰਾ ਦੇ ਵਿੱਚ ਜਿਸ ਨੇ ਕੌਮ ਨੂੰ ਲਾਮਬੱਧ ਕੀਤਾ ਹੈ, ਔਰ ਪੰਜਾਬ ਦੇ ਵਿੱਚ ਇਹ ਬੜੀ ਸਪਸ਼ਟਤਾ ਦੇ ਨਾਲ ਜਿਹੜਾ ਹੱਕ ਮੁੱਢਲੇ ਤੌਰ ਤੇ UN ਚਾਰਟਰ ਦੇ ਤਹਿਤ ਸਭ ਕੌਮੀਅਤਾਂ ਨੂੰ ਹੈ, ਔਰ ਜਿਸ ਹੱਕ ਦੀ ਵਰਤੋਂ ਕਰਦੇ ਹੈ ਈਸਟ ਤੈਮੂਰ, ਸਾਊਥ ਸੁਡਾਨ, ਅਰਮੀਨੀਆ, ਕੋਸੋਵੋ, ਔਰ ਪਿਛਲੇ ਵਕਤ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਈਵਨ ਕੈਨੇਡਾ ਦੇ ਵਿੱਚ ਕਿਊਬੈਕ ਨੇ 2 ਵਾਰ ਉਹ ਰੈਫਰੈਂਡਮ 1980 1995 'ਚ ਇਸਤੇਮਾਲ ਕੀਤਾ ਹੈ, ਸਕਾਟਲੈਂਡ, ਕੈਟਾਲੋਨੀਆ, ਨਾਰਥ ਕੁਰਦਿਸਤਾਨ। ਸੋ ਜਿਹੜਾ ਹੱਕ ਇੰਟਰਨੈਸ਼ਨਲ ਕਾਨੂੰਨ ਦਿੰਦੇ ਨੇ ਔਰ ਜਿਹਦੇ ਲਈ ਇੱਕ ਬੜੇ ਬਿਲਕੁਲ ਪੀਸਫੁਲ ਤਰੀਕੇ ਦੇ ਨਾਲ ਸਿੱਖਸ ਫਾਰ ਜਸਟਿਸ ਵੱਲੋਂ ਲਾਮਬੰਦੀ ਕੀਤੀ ਜਾ ਰਹੀ ਹੈ, ਇਹ ਪਾਬੰਦੀ ਆਪਣੇ ਆਪ 'ਚ ਦੱਸਦੀ ਹੈ ਕਿ ਭਾਰਤੀ ਹਕੂਮਤ ਪੰਜਾਬ ਦੇ ਸਿੱਖਾਂ ਦੀਆਂ ਰਾਜਸੀ ਉਮੰਗਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਜ਼ਬਰ ਦੇ ਨਾਲ, ਜ਼ੁਲਮ ਦੇ ਨਾਲ। ਔਰ ਇਸ ਸਾਰੇ ਦਾ ਮਕਸਦ ਡਾਇਸਪੋਰਾ ਸਿੱਖਾਂ ਦੀ ਆਵਾਜ਼ ਨੂੰ ਕੁਚਲਣਾ ਵੀ ਹੈ, ਕਿਉਂਕਿ ਇਸ ਬੈਨ ਤੋਂ ਇੱਕਦਮ ਬਾਅਦ ਕੈਨੇਡਾ ਗਵਰਨਮੈਂਟ ਦੇ ਨਾਲ ਉਹਨਾਂ ਦੀ ਆਪਣੇ ਫੋਰਨ ਮਿਨਿਸਟਰੀ ਦਾ ਸਪੋਕਸਪਰਸਨ ਰਵੀਸ਼ ਕੁਮਾਰ ਮੁਤਾਬਕ ਕਿ ਅਸੀਂ ਕੈਨੇਡਾ ਗਵਰਨਮੈਂਟ ਦੇ ਨਾਲ ਇਸ ਇਸ਼ੂ ਨੂੰ ਚੁੱਕਿਆ ਕਿ ਇਹਨਾਂ ਦੀਆਂ ਜਿਹੜੀਆਂ ਕਾਰਵਾਈਆਂ ਨੇ ਉਹਨਾਂ ਦੇ ਉੱਤੇ ਰੋਕ ਲਾਈ ਜਾਏ। ਸੋ ਮੈਂ ਸਮਝਦਾ ਹਾਂ ਵੀ ਇਹ ਗੱਲ ਇਹ ਸਿਰਫ ਇੱਕ ਗੱਲ ਸਹੇ ਦੀ ਨਹੀਂ ਹੈ, ਗੱਲ ਪਹਿੇ ਦੀ ਹੈ। ਔਰ ਇਹ ਮੌਕਾ ਹੈ ਕਿ ਡਾਇਸਪੋਰਾ ਸਿੱਖ ਕੌਮ, ਔਰ ਮੈਨੂੰ ਖੁਸ਼ੀ ਹੈ ਕਿ ਪੰਜਾਬ ਦੇ ਵਿੱਚ ਦਲ ਖਾਲਸਾ ਹੋਏ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਈਵਨ ਇੰਗਲੈਂਡ ਦੇ ਵਿੱਚ ਫੈਡਰੇਸ਼ਨ ਦੇ ਸਪੋਕਸਪਰਸਨ ਗੁਰਜੀਤ ਸਿੰਘ ਦੀ ਸਟੇਟਮੈਂਟ ਵੀ ਇਸ ਦੇ ਉੱਤੇ ਆਈ ਹੈ। ਇਸ ਵੇਲੇ ਸਾਨੂੰ ਸੋਲੀਡੈਰਿਟੀ ਦੇ ਨਾਲ ਭਾਰਤੀ ਸਰਕਾਰ ਦਾ ਮੂੰਹ ਭੰਨਣ ਦੀ ਲੋੜ ਹੈ, ਕਿਉਂਕਿ ਜੇ ਅਸੀਂ ਇਸ ਚੈਲੰਜ ਨੂੰ ਇਸੇ ਸੀਰੀਅਸਨੈਸ ਨਾਲ ਨਾ ਲਿਆ ਤੇ ਫਿਰ ਗੱਲ ਸਿਰਫ ਸਾਡੇ ਪੋਲੀਟੀਕਲ ਐਕਟਿਵਿਜ਼ਮ ਦੀ ਨਹੀਂ ਹੋਏਗੀ। ਅਸੀਂ ਦੇਖਦੇ ਹਾਂ ਕਿ ਡਾਇਸਪੋਰਾ ਸਿੱਖਾਂ ਚੋਂ ਯੂਨਾਈਟਿਡ ਸਿੱਖਸ, ਖਾਲਸਾ ਏਡ ਵਰਗੀਆਂ ਜਥੇਬੰਦੀਆਂ ਜਿਨ੍ਹਾਂ ਨੇ ਗਲੋਬਲ ਤੌਰ ਦੇ ਉੱਤੇ ਆਪਣੀ ਪਛਾਣ ਬਣਾਈ ਹੈ, ਔਰ ਇਹ ਵੀ ਜਿਹੜਾ ਇਹਨਾਂ ਦੇ ਆਪਰੇਸ਼ਨ ਨੂੰ ਜਿਹੜਾ ਇਹ ਪੰਜਾਬ ਦੇ ਵਿੱਚ ਰੋਕਣ ਦੀ ਕੋਸ਼ਿਸ਼ ਕਰਨਗੇ। ਸੋ ਅਸੀਂ ਸੋਲੀਡੈਰਿਟੀ ਦੇ ਨਾਲ ਸਿੱਖਸ ਫਾਰ ਜਸਟਿਸ ਦੇ ਨਾਲ ਖਲੋਤੇ ਹਾਂ, ਔਰ ਅਸੀਂ ਸਮਝਦੇ ਹਾਂ ਕਿ ਸਾਡਾ ਹੱਕ ਹੈ ਇੰਟਰਨੈਸ਼ਨਲ ਕੋਵੈਨੈਂਟਸ ਦੇ ਮੁਤਾਬਕ, UN ਚਾਰਟਰ ਦੇ ਮੁਤਾਬਕ ਪੀਸਫੁਲੀ ਉਸ ਧਰਤੀ ਦੇ ਉੱਤੇ ਆਪਣੀ ਆਜ਼ਾਦੀ ਦੀ ਗੱਲ ਕਰਨ ਦਾ। ਔਰ ਆਉਣ ਵਾਲੇ ਪੀਰੀਅਡ 'ਚ ਸਾਰੀਆਂ ਜਥੇਬੰਦੀਆਂ ਇੱਕ ਪੂਰੀ ਕੰਸੈਂਸਸ ਦੇ ਨਾਲ ਅਸੀਂ ਇੱਕ ਪਲਾਨ ਬਿਲਡ ਕਰਾਂਗੇ, ਜਿਸ ਨੂੰ ਤੋਂ ਅਸੀਂ ਸਿੱਖ ਸੰਗਤ ਨੂੰ ਜਾਣੂ ਵੀ ਕਰਵਾਵਾਂਗੇ ਕਿ ਕਿਵੇਂ ਅਸੀਂ ਪੜਾਅਵਾਰ ਭਾਰਤੀ ਹਕੂਮਤ ਦੇ ਇਸ ਜ਼ਾਬਰ ਵਾਲੇ, ਔਰ ਨਾ ਸਿਰਫ ਇੱਕ ਬਲੈਕ ਆਰਡਰ ਹੈ, ਮੈਂ ਸਮਝਦਾ ਕਿ ਇਹ ਬੇਸਿਕ ਜਮਹੂਰੀਅਤ ਦੇ ਅਸੂਲਾਂ ਦੀ ਖਿਲਾਫ ਵਰਜ਼ੀ ਹੈ, ਔਰ ਇਸ ਦੀ ਨਾ ਸਿਰਫ ਅਸੀਂ ਨਿਖੇਧੀ ਕਰਦੇ ਹਾਂ, ਵੀ ਵਿਲ ਫਾਈਟ ਇਟ ਬੈਕ। ਐਂਡ ਸਰਟਨਲੀ ਇਹ ਰੈਫਰੈਂਡਮ 2020 ਖਾਲਿਸਤਾਨ ਦੀ ਆਜ਼ਾਦੀ ਦੇ ਉਸ ਦਰਵਾਜ਼ੇ ਨੂੰ ਖੋਲ੍ਹਦਾ ਹੈ, ਔਰ ਅਲਟੀਮੇਟਲੀ ਦਰਿਆਏ ਜਮਨਾ ਤੋਂ ਵਾਹਗਾ ਤੱਕ ਇੰਡੀਅਨ ਆਕੂਪਾਈਡ ਪੰਜਾਬ, ਸਾਡੀ ਉਹ ਲੈਂਡ ਜਿਹੜੀ ਇੰਡੀਅਨ ਆਰਮੀ ਜੈਕ ਬੂਟ ਦੇ ਥੱਲੇ ਹੈ, ਉਸ ਨੂੰ ਅਸੀਂ ਲਿਬਰੇਟ ਕਰਵਾਵਾਂਗੇ। ਇਸ ਬਾਰੇ ਕਿਸੇ ਨੂੰ ਕੋਈ ਸ਼ੱਕ ਸ਼ੁਬਾ ਨਹੀਂ ਹੋਣਾ ਚਾਹੀਦਾ ਜੀ। ਮੈਂ ਬੇਨਤੀ ਕਰਾਂਗਾ, ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਜਿਹੜੇ ਅਮਰੀਕਾ ਦੇ ਪ੍ਰਧਾਨ ਆ ਸੁਰਜੀਤ ਸਿੰਘ ਕਲਾਰ, ਪਿਛਲੇ ਦਿਨੀ ਸਰਦਾਰ ਸਿਮਰਨਜੀਤ ਸਿੰਘ ਮਾਨ ਉਹਨਾਂ ਨੇ ਵੀ ਪੂਰੇ ਜ਼ੋਰਦਾਰ ਸ਼ਬਦਾਂ ਦੇ ਵਿੱਚ ਖੰਡਨ ਕੀਤਾ, ਨਿਖੇਧੀ ਕੀਤੀ ਆ ਇਸ ਪਾਬੰਦੀ ਦੀ। ਸੋ ਸੁਰਜੀਤ ਸਿੰਘ ਕਲਾਰ ਜੀ ਉੱਚੀ ਬੋਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਸੈਕੋ ਜਸਟਿਸ ਨੂੰ ਬੈਨ ਕੀਤਾ ਹੋਇਆ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ USA ਦੀ ਨਿਖੇਧੀ ਕਰਦੀ ਆ, ਕਿਉਂਕਿ ਸਰਦਾਰ ਸਿਮਰਨ ਸਿੰਘ ਮਾਨ ਉਹਨਾਂ ਨੇ ਵੀ ਪੰਜਾਬ ਦੇ ਵਿੱਚ ਇਹਦੀ ਨਿਖੇਧੀ ਕੀਤੀ ਕਿ ਡੈਮੋਕਰੇਟ ਦਾ ਇਹਨਾਂ ਨੇ ਕਤਲ ਕੀਤਾ ਆ, ਜੋ ਇਹ ਕਰ ਰਹੇ ਨੇ। ਤੇ ਸਾਡੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਜਿਨ੍ਹਾਂ ਨੇ ਉੱਥੇ ਹਾਈ ਕੋਰਟ ਤੇ ਸੁਪਰੀਮ ਕੋਰਟ ਦੇ ਵਿੱਚ ਖਾਲਸਤਾਨ ਦੀ ਬੋਲਣ ਦੀ ਜਿੱਤ ਕੀਤੀ ਹੈ, ਉੱਥੇ ਤੁਸੀਂ ਖਾਲਸਤਾਨ ਦੀ ਗੱਲ ਕਰ ਸਕਦੇ ਹਾਂ। ਤੇ ਇਹ ਬਹੁਤ ਹੀ ਹਾਸੋਪਾਣੀ ਹੋ ਗਈ ਆ ਕਿ ਆਪਣੇ ਸੈਕੋ ਜਸਟਿਸ ਜੋ ਰਿਫੰਡ ਕਰਾਉਣਾ ਚਾਹੁੰਦੀ ਆ ਤੇ ਉਹ ਤੇ ਇਹ ਬੈਨ ਕਰ ਰਹੇ ਹਨ। ਇਹਦਾ ਮੀਨਿੰਗ ਇਹ ਆਵੇ ਕਿ ਇਹ ਸਿੱਖਾਂ ਨੂੰ ਦਬਾਉਣਾ ਚਾਹੁੰਦੇ ਹਨ, ਸਾਨੂੰ ਇਹ ਜਸਟਿਸ ਨਹੀਂ ਦੇਣਾ ਚਾਹੁੰਦੇ। ਅਸੀਂ ਸਾਰੀਆਂ ਜਥੇਬੰਦੀਆਂ ਇਸ ਪੈਂਟ ਤੇ ਸੈਕੋ ਜਸਟਿਸ ਦੇ ਨਾਲ ਖੜੇ ਆ ਤੇ ਅਸੀਂ ਇਹਨਾਂ ਦਾ ਇੰਡੀਆ ਸਟੇਟ ਦਾ ਪੂਰਾ ਮੁਕਾਬਲਾ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਹ ਬੇਨਤੀ ਕਰਦੇ ਹਾਂ ਡਾਕਟਰ ਬਖਸ਼ੀਸ਼ ਸਿੰਘ ਜੀ ਕੌਂਸਲ ਆਫ ਖਾਲਿਸਤਾਨ ਤੋਂ, ਇਹ ਆਪਣੇ ਹੁਣ ਵਿਚਾਰ ਰੱਖਣਗੇ, ਉਹਨਾਂ ਤੇ ਉਪਰੰਤ ਫਿਰ ਆਪਣੇ ਭਾਈ ਬਲਜਿੰਦਰ ਸਿੰਘ ਹੁਣੀ। ਹਾਂਜੀ ਖਾਲਸਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਇੱਥੇ ਨਿਊਯਾਰਕ ਵਿੱਚ ਸਿੱਖ ਜਥੇਬੰਦੀਆਂ ਤੇ ਗੁਰਦੁਆਰਿਆਂ ਦੀਆਂ ਕਮੇਟੀਆਂ ਇਕੱਠੀਆਂ ਹੋ ਕੇ
ਭਾਰਤ ਵੱਲੋਂ ਲਾਈ ਗਈ ਸਿਕਸ ਫਾਰ ਜਸਟਿਸ 'ਤੇ ਜਿਹੜੀ ਗੈਰ ਕਾਨੂੰਨੀ ਪਾਬੰਦੀ ਆ ਉਹਦੀ ਬਿਲਕੁਲ ਅਸੀਂ ਨਿਖੇਧੀ ਕਰਦੇ ਹਾਂ। ਔਰ ਇਹ ਜਿਹੜੀ ਪਾਬੰਦੀ ਲਾਈ ਗਈ ਆ ਇਹ ਇੰਟਰਨੈਸ਼ਨਲ ਤੇ ਯੂਨਾਈਟਿਡ ਨੇਸ਼ਨ ਦੇ ਚਾਰਟਰ ਦੇ ਅਧੀਨ ਤੇ ਬਿਲਕੁਲ ਜਿਹੜੀ ਆ ਉਹ ਗਲਤ ਆ ਤੇ ਉਹਦੀ ਉਹ ਉਲੰਘਣਾ ਕਰਦੀ ਆ। ਯੂਨਾਈਟਿਡ ਨੇਸ਼ਨ ਦਾ ਚਾਰਟਰ ਸਾਨੂੰ ਇਹ ਹੱਕ ਦਿੰਦਾ ਵਾ ਕਿ ਅਸੀਂ ਆਪਣਾ ਰੈਫਰੈਂਡਮ ਕਰਵਾ ਸਕਦੇ ਹਾਂ। ਇੰਡੀਅਨ ਗਵਰਨਮੈਂਟ ਨੇ ਆਪਣੇ ਰੈਫਰੈਂਡਮ ਕਰਵਾਏ ਨੇ, ਪਰ ਜਦੋਂ ਹੁਣ ਸਾਡਾ ਰੈਫਰੈਂਡਮ ਹੋ ਜਾ ਰਿਹਾ ਵਾ ਤੇ ਇੰਡੀਅਨ ਗਵਰਨਮੈਂਟ ਪੂਰਾ ਜ਼ੋਰ ਲਾ ਲਈ ਆ ਵੀ ਇਹ ਰੈਫਰੈਂਡਮ ਨਾ ਹੋ ਸਕੇ। ਇਹ ਜਿਹੜੀ ਆ ਇੰਟਰਨੈਸ਼ਨਲ ਕਾਨੂੰਨ ਦੀ ਜਿਹੜੀ ਉਲੰਘਣਾ ਵਾ। ਫਿਰ ਭਾਰਤ ਦੇ ਕਨਸਟੀਟਿਊਸ਼ਨ ਦੇ ਅਨੁਸਾਰ ਵੀ ਸਾਨੂੰ ਬੋਲਣ ਦਾ ਹੱਕ ਆ ਔਰ ਸਾਨੂੰ ਖਾਲਿਸਤਾਨ ਮੰਗਣ ਦਾ ਹੱਕ ਆ। ਇਹ ਵੀ ਇੰਡੀਅਨ ਗਵਰਨਮੈਂਟ ਆਪਣੇ ਕਨਸਟੀਟਿਊਸ਼ਨ ਨੂੰ ਵੀ ਨਹੀਂ ਮੰਨ ਰਹੀ। ਦੂਸਰੀ ਗੱਲ, ਜਦੋਂ RSS ਤੇ ਵਿਸ਼ਵਾ ਹਿੰਦੂ ਪ੍ਰੀਸ਼ਦ ਜਿਹੜੇ ਆ ਉਹ ਹਿੰਦੂਤਵਾ ਦੀ ਗੱਲ ਕਰਦੇ ਨੇ ਤੇ ਰੋਜ਼ ਹਿੰਦੂਤਵਾ ਦੇ ਨਾਅਰੇ ਲਾਉਂਦੇ ਨੇ, ਉਹਨਾਂ ਤੇ ਕੋਈ ਐਕਸ਼ਨ ਨਹੀਂ ਲਿਆ ਜਾਂਦਾ। ਫਿਰ ਜਦੋਂ ਸਿੱਖ ਜਸਟਿਸ ਦੇ ਬੰਦੇ ਜਿਹੜੇ ਨੇ ਉਹ ਉੱਥੇ ਕੋਈ ਪੇਪਰ ਬਣਦੇ ਨੇ ਜਾਂ ਲਿਟਰੇਚਰ ਬਣਦੇ ਆ ਤੇ ਉਹਨਾਂ ਨੂੰ ਉਮਰ ਕੈਦ ਕੀਤੀ ਜਾਂਦੀ ਆ। ਸਿੱਖਾਂ ਦੇ ਨਾਲ ਤੇ ਪੰਜਾਬ ਦੇ ਨਾਲ ਇੰਨਾ ਵਿਤਕਰਾ ਕੀਤਾ ਜਾ ਰਿਹਾ ਕਿ ਪੰਜਾਬ ਦੀ ਇਕਨੋਮੀ ਜਿਹੜੀ ਆ ਉਹ ਬਹੁਤ ਥੱਲੇ ਜਾ ਚੁੱਕੀ ਆ ਤੇ ਉੱਥੇ ਬੜੀ ਬੇਰੁਜ਼ਗਾਰੀ ਆ। ਦੂਸਰੀ ਗੱਲ ਜਿਹੜੀ ਆ, ਹੋਰ ਜਿਹੜੀਆਂ ਜ਼ਰੂਰੀ ਗੱਲਾਂ ਨੇ ਵੀ ਜੇ ਇੰਟਰਨੈਸ਼ਨਲ ਲਾ ਜਿਹੜਾ ਵਾ ਰੈਫਰੈਂਡਮ ਕਰਵਾਉਣ ਦੀ ਸਾਨੂੰ ਇਜਾਜ਼ਤ ਦਿੰਦਾ ਵਾ ਤੇ ਹੋਰ ਦੇਸ਼ਾਂ ਵਿੱਚ ਰੈਫਰੈਂਡਮ ਹੋਏ ਨੇ ਤੇ ਸਕਾਟਲੈਂਡ 'ਚ ਰੈਫਰੈਂਡਮ ਹੋਇਆ ਵਾ ਜਿਹੜਾ ਕਿ ਇੰਗਲੈਂਡ ਨੇ ਕਰਾਇਆ ਵਾ, ਪਰ ਭਾਰਤ ਨੇ ਪੂਰੀ ਕੋਸ਼ਿਸ਼ ਕੀਤੀ ਆ ਵੀ ਸਿੱਖਾਂ ਦਾ ਰੈਫਰੈਂਡਮ ਦੀ ਡੈਕਲੇਰੇਸ਼ਨ ਨਾ ਹੋ ਸਕੇ। ਸੋ ਇੰਡੀਅਨ ਗਵਰਨਮੈਂਟ ਨਾ ਕਿ ਸਿਰਫ ਪੰਜਾਬ ਦੇ ਵਿੱਚ ਪਰ ਸਾਰੀ ਦੁਨੀਆ ਵਿੱਚ ਸਾਡੇ ਹੱਕਾਂ ਨੂੰ ਕੁਚਲਣਾ ਚਾਹੁੰਦੀ ਹੈ। ਔਰ ਅਸੀਂ ਸਾਰੇ ਹੀ ਸਿੱਖ ਸੰਗਤ ਨੂੰ ਇਹ ਬੇਨਤੀ ਕਰਦੇ ਹਾਂ ਵੀ ਇਹ ਜਿਹੜਾ ਸਾਡਾ ਹੱਕ ਆ, ਇਹ ਜਿਹੜਾ ਸਾਡਾ ਰਾਈਟ ਆ, ਇਹ ਸਾਨੂੰ ਫੁੱਲਫਿਲ ਕਰਾਉਣ 'ਤੇ ਇੰਡੀਆ ਬਿਲਕੁਲ ਰੋਕ ਨਹੀਂ ਸਕਦਾ। ਸੋ ਸਾਰੇ ਇੱਕ ਮੈਂ ਹੋਰ ਗੱਲ ਜ਼ਰੂਰੀ ਕਰਨੀ ਚਾਹੁੰਦਾ ਵਾਂ ਕਿ ਇੰਡੀਅਨ ਗਵਰਨਮੈਂਟ ਤੇ ਪੰਜਾਬ ਗਵਰਨਮੈਂਟ ਇਹ ਕੋਸ਼ਿਸ਼ ਕਰਦੀ ਆ ਹਰ ਵਕਤ ਹੀ ਵੀ ਸਾਡੀ ਐਕਟੀਵਿਟੀ ਨੂੰ ISI ਨਾਲ ਜੋੜ ਕੇ ਝੂਠ ਮਾਰ ਕੇ ਝੂਠ ਦੇ ਪਲੰਦੇ ਬਣ ਕੇ ਇਹਨੂੰ ਟੈਰਰਿਜ਼ਮ ਦੇ ਨਾਲ ਜੋੜਨਾ ਚਾਹੁੰਦੀ ਆ। ਸਿਕਸ ਫਾਰ ਜਸਟਿਸ ਜਿਹੜੀ ਆ ਉਹ ਇੱਕ ਸ਼ਾਂਤਮਈ ਲੋਕਤੰਤਰ ਤੇ ਕਾਨੂੰਨੀ ਤਰੀਕੇ ਨਾਲ ਪੰਜਾਬ ਦੀ ਆਜ਼ਾਦੀ ਲੈਣ ਵਾਸਤੇ ਰੈਫਰੈਂਡਮ ਕਰਾਉਣਾ ਚਾਹੁੰਦੀ ਆ। ਰੈਫਰੈਂਡਮ ਸਾਡਾ ਹੱਕ ਆ, ਰੈਫਰੈਂਡਮ ਸਾਡਾ ਇੰਡੀਆ ਰੋਕ ਨਹੀਂ ਸਕਦਾ। ਸਾਰੀਆਂ ਸਿੱਖ ਸੰਗਤਾਂ ਨੂੰ ਬੇਨਤੀ ਹੈ ਕਿ ਤੁਸੀਂ ਰੈਫਰੈਂਡਮ ਦੀ ਜਿਹੜੀ ਆ ਉਹ ਤੁਸੀਂ ਹਮਾਇਤ ਕਰੋ ਤੇ ਇਹਦੀ ਯੈਸ ਵੋਟ ਤੁਸੀਂ ਪਾਓ। ਇਸ ਕਰਕੇ ਫਿਰ ਦੁਬਾਰਾ ਤੁਹਾਨੂੰ ਸਾਰਿਆਂ ਨੂੰ ਬੇਨਤੀ ਆ ਕਿ ਰੈਫਰੈਂਡਮ ਜਿਹੜਾ ਵਾ ਸਾਰੀ ਦੁਨੀਆ ਦੇ ਲੋਕਾਂ ਦਾ ਹੱਕ ਆ, ਉਸੇ ਤਰ੍ਹਾਂ ਸਾਡਾ ਵੀ ਹੱਕ ਆ। ਜਿਸ ਤਰ੍ਹਾਂ ਇੰਡੀਆ ਨੇ ਆਪਣੇ ਰੈਫਰੈਂਡਮ ਕਰਾਏ ਨੇ, ਅਸੀਂ ਵੀ ਰੈਫਰੈਂਡਮ ਕਰਾਉਣਾ ਚਾਹੁੰਦੇ ਹਾਂ। ਇੰਨੀਆਂ ਬੇਨਤੀਆਂ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਭਾਈ ਬਲਜਿੰਦਰ ਸਿੰਘ ਜੀ ਦੁਆਬਾ ਸਿੱਖ ਐਸੋਸੀਏਸ਼ਨ ਤੋਂ ਇਹ ਆਪਣੇ ਵਿਚਾਰ ਦੇਣਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਦਿਨੀ ਭਾਰਤੀ ਹਕੂਮਤ ਨੇ ਸਿੱਖ ਫਾਰ ਜਸਟਿਸ ਦੇ ਉੱਤੇ ਪਾਬੰਦੀ ਲਾਈ ਹੈ। ਦੇਖੋ ਉਹਨਾਂ ਦਾ ਰਾਜ ਆ, ਉਹਨਾਂ ਦਾ ਜ਼ੋਰ ਆ, ਉਹ ਪਾਬੰਦੀ ਲਾ ਸਕਦੇ ਨੇ, ਲੇਕਿਨ ਜੇ ਅਸੀਂ ਆਪਣੇ ਕਾਨੂੰਨ ਦੇ ਹਿਸਾਬ ਦੇ ਨਾਲ ਦੇਖੀਏ ਕਿ ਇੰਟਰਨੈਸ਼ਨਲ ਕਾਨੂੰਨ ਹੈ ਜਿਹੜਾ, ਉਹਦੇ ਹਿਸਾਬ ਦੇ ਨਾਲ ਜਿਹੜੀ ਸਿੱਖ ਫਾਰ ਜਸਟਿਸ ਆ ਉਹ ਡਾਇਸਪੋਰਾ ਸਿੱਖਾਂ ਦੀ ਜਥੇਬੰਦੀ ਆ, ਨਿਊਯਾਰਕ ਬੇਸਡ ਜਥੇਬੰਦੀ ਹੈ, ਜਿਹਦਾ ਕੋਈ ਇੰਡੀਆ ਦੇ ਵਿੱਚ ਰਜਿਸਟਰ ਨਹੀਂ ਹੈ, ਜਿਹੜੀ ਉੱਤੇ ਉਹ ਪਾਬੰਦੀ ਲਾਉਣ ਇੱਕ ਹਾਸੋਹੀਣਾ ਕਦਮ ਹੈ। ਬਾਕੀ ਸਿੱਖ ਫਾਰ ਜਸਟਿਸ ਸਿੱਖਾਂ ਦੇ ਹੱਕਾਂ ਦੀ ਗੱਲਬਾਤ ਕਰਦੀ ਹੈ। ਭਾਰਤੀ ਸਟੇਟ ਆ ਜਿਹੜੀ ਇਸ ਮੌਕੇ 'ਤੇ ਪਾਬੰਦੀ ਲਾ ਰਹੀ ਹੈ, ਉਹ ਸਿੱਖਾਂ ਨੂੰ ਪੰਜਾਬ ਵਿੱਚ ਤੇ ਹਿੰਦੁਸਤਾਨ ਵਿੱਚ ਗੁਲਾਮ ਬਣਾ ਕੇ ਰੱਖਣ ਦੀ ਕੋਸ਼ਿਸ਼ ਕਰ ਰਹੇ ਨੇ। ਇਸ ਕਰਕੇ ਜਿਹੜਾ ਰੈਫਰੈਂਡਮ ਦੀ ਗੱਲਬਾਤ ਹੈ, ਰੈਫਰੈਂਡਮ ਦਾ ਪ੍ਰਚਾਰ ਜਿਹੜਾ ਪੰਜਾਬ ਵਿੱਚ ਜਾਂ ਹਿੰਦੁਸਤਾਨ ਵਿੱਚ ਹੋ ਰਿਹਾ, ਉਹਦੇ ਤੋਂ ਬੌਂਦਲ ਕੇ ਇਹ ਭਾਰਤੀ ਸਟੇਟ ਦਾ ਲਿਆ ਗਿਆ ਕਦਮ ਉਪਰਾਲਾ ਜਾਂ ਉਹਨੇ ਜੋ ਵੀ ਸਿਧਾਂਤ ਲਿਆ, ਜੋ ਫੈਸਲਾ ਲਿਆ, ਉਹਨਾਂ ਨੂੰ ਪਤਾ ਲੱਗਿਆ ਕਿ ਵੀ ਭਾਈ ਸਿੱਖ ਆ ਜਿਹੜੇ ਉਹ ਇਹ ਜਿਹੜੀਆਂ ਸਾਡੀਆਂ ਬ੍ਰਾਂਚਾਂ ਨੇ, ਕਦੇ ਅਕਾਲੀ ਦਲ ਆ ਜਾਂ ਕਾਂਗਰਸ ਆ ਜਾਂ ਆਮ ਆਦਮੀ ਪਾਰਟੀ ਹੈ, ਵੀ ਇਹ ਸਾਡੇ ਜਿਹੜੇ ਬੰਦੇ ਕੰਮ ਕਰਨ ਵਾਲੇ ਨੇ, ਪਾਰਟੀਆਂ ਨੇ, ਇਹਨਾਂ ਨੇ ਪੰਜਾਬ ਨੂੰ ਲੁੱਟਿਆ ਵੀ ਤੇ ਪੰਜਾਬ ਨੂੰ ਕੁੱਟਿਆ ਵੀ। ਪੰਜਾਬ ਦੇ ਉਹ ਪਾਣੀ ਖੋਈ ਜਾਂਦੇ ਨੇ, ਪੰਜਾਬ ਦੀ ਜਵਾਨੀ ਦਾ ਨਾਸ ਕਰ ਰਹੇ ਨੇ ਨਸ਼ਿਆਂ ਦੇ ਨਾਲ। ਤੇ ਇਹ ਜਿਹੜੀਆਂ ਪਾਰਟੀਆਂ ਨੇ ਇਹ ਭਾਰਤੀ ਸਟੇਟ ਦੇ ਅੰਡਰ ਕੰਮ ਕਰਦੀਆਂ। ਜਿਸ ਦਿਨ ਸਿੱਖ ਫਾਰ ਜਸਟਿਸ ਦੇ ਉੱਤੇ ਪਾਬੰਦੀ ਲੱਗੀ ਹੈ, ਸਾਰਿਆਂ ਤੋਂ ਵੱਧ ਖੁਸ਼ੀ ਇਹਨਾਂ ਤਿੰਨਾਂ ਪਾਰਟੀਆਂ ਨੂੰ ਹੋਈ ਹੈ, ਕਿਉਂਕਿ ਇਹਨਾਂ ਨੂੰ ਪਤਾ ਹੈ ਕਿ ਜਿਹੜਾ ਪੰਜਾਬ ਦੇ ਲੋਕ ਨੇ, ਪੰਜਾਬ ਦੇ ਸਿੱਖ ਨੇ, ਉਹ ਸਮਝ ਗਏ ਨੇ ਵੀ ਜਿਨ੍ਹਾਂ ਨੂੰ ਅਸੀਂ 5-5 ਸਾਲ ਲਈ ਬਾਰੋ-ਬਾਰੀ ਲੁੱਟਿਆ ਵੀ ਹੈ ਤੇ ਪੰਜਾਬ ਦੇ ਪਾਣੀ ਨੂੰ ਲੁੱਟ ਕੇ ਪੰਜਾਬ ਦੀ ਜਵਾਨੀ ਦਾ ਨਾਸ ਕੀਤਾ ਹੈ। ਤੇ ਪੰਜਾਬ ਦੇ ਲੋਕ ਜਾਗ ਚੁੱਕੇ ਨੇ, ਪੰਜਾਬ ਦੇ ਲੋਕ ਆਜ਼ਾਦੀ ਚਾਹੁੰਦੇ ਨੇ। ਇਸ ਤੋਂ ਬੌਂਦਲ ਕੇ ਇਹ ਜਿਹੜਾ ਭਾਰਤੀ ਸਟੇਟ ਦਾ ਲਿਆ ਗਿਆ ਕਦਮ ਹੈ, ਅਸੀਂ ਪੂਰੇ ਸ਼ਬਦਾਂ ਵਿੱਚ ਇਹਦੀ ਨਿਖੇਧੀ ਕਰਦੇ ਹਾਂ। ਤੇ ਅਸੀਂ ਇਹ ਵੀ ਗੱਲ ਕਰਦੇ ਹਾਂ ਕਿ ਵੀ ਭਾਈ ਇਹ ਰੈਫਰੈਂਡਮ ਹਰ ਹਾਲਤ ਵਿੱਚ ਹੋਣਾ, ਸਿੱਖ ਕੌਮ ਨੇ ਆਜ਼ਾਦ ਹੋਣਾ।
ਅਸੀਂ ਹਿੰਦੁਸਤਾਨ ਦੀ ਜਾਂ ਹਿੰਦੁਸਤਾਨ ਦੀ ਉਹਨਾਂ ਪਾਰਟੀਆਂ ਦੇ ਗੁਲਾਮ ਬਣ ਕੇ ਨਹੀਂ ਰਹਿਣਾ। ਤੇ ਇੱਕ ਗੱਲ ਹੋਰ ਕਲੀਅਰ ਕਰ ਦਈਏ, ਨਾ ਤਾਂ ਅਸੀਂ ਭਾਰਤ ਦੇ ਉੱਥੇ ਦੇ ਸੰਵਿਧਾਨ ਨੂੰ ਮੰਨਦੇ ਹਾਂ ਜਿਹੜਾ ਸਿੱਖਾਂ ਨੂੰ ਸਿੱਖ ਨਹੀਂ ਮੰਨਦਾ, ਨਾ ਹੀ ਅਸੀਂ ਬੀਜੇਪੀ ਜਾਂ ਕਾਂਗਰਸ ਜਾਂ ਅਕਾਲੀ ਦਲ ਜਾਂ ਆਮ ਆਦਮੀ ਪਾਰਟੀ, ਨਾ ਹੀ ਸਾਨੂੰ ਇਹਨਾਂ ਦੇ ਕਿਸੇ ਦੇ ਸਹਿਯੋਗ ਦੀ ਲੋੜ ਆ। ਅਸੀਂ ਪੰਥ ਲਈ ਤੁਰੇ ਹਾਂ, ਸਾਨੂੰ ਪੰਥ ਦਾ ਸਹਿਯੋਗ ਆ। ਸਾਡਾ ਪੰਥ ਆਜ਼ਾਦੀ ਚਾਹੁੰਦਾ ਹੈ। ਉਹਨਾਂ ਨੇ ਕਦੇ ਹਿੰਦੁਸਤਾਨ ਦੇ ਹਿੰਦੂ ਦੇ ਗੁਲਾਮ ਨਹੀਂ ਰਹਿਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਯੂਥ ਆਫ ਅਮਰੀਕਾ ਤੋਂ ਡਾਕਟਰ ਰਣਜੀਤ ਸਿੰਘ ਹੋਣੀ। ਆਓ ਜੀ ਨਾਲ। ਦੇਖੋ ਇਹ ਜਿਹੜੀ ਇਹ ਖਾਲਿਸਤਾਨ ਦੀ ਮੰਗ ਹੈਗੀ ਹੈ, ਇਹ ਸਾਰੇ ਸਿੱਖਾਂ ਦੀ ਮੰਗ ਹੈ, ਇਹ ਇਕੱਲੇ ਕੋਈ SFJ ਦੀ ਨਹੀਂ ਹੈ। ਸੋ ਉਹ ਇਸ ਮੰਗ ਦੇ ਲਈ ਸਿੱਖਾਂ ਦੀ ਤਰਜਮਾਨੀ ਕਰਦੇ ਨੇ। ਜਿਹੜਾ ਉਹਨਾਂ ਨੂੰ ਬੈਨ ਕਰਨਾ ਹੈ ਉਹ ਸਿੱਖਾਂ ਦੀਆਂ ਭਾਵਨਾਵਾਂ ਨੂੰ ਸਨੱਬ ਕਰਨਾ ਹੈ, ਤੇ ਅਸੀਂ ਬਾਹਰ ਬੈਠੇ ਸਿੱਖ ਜਿਹੜੇ ਆ ਇਹ ਨਹੀਂ ਹੋਣ ਦਿਆਂਗੇ। ਇਹਦੇ ਲਈ ਅਸੀਂ ਟੂਥ ਐਂਡ ਨੇਲ ਫਾਈਟ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਇਸ ਤੋਂ ਪਹਿਲਾਂ ਕਿ ਗੁਰਨੰਦਰ ਸਿੰਘ ਧਾਲੀਵਾਲ ਸਾਹਿਬ ਉਹ ਨਹੀਂ ਬੋਲਣ, ਮੈਸਾਚੂਸੈਟਸ ਤੋਂ ਪਹੁੰਚੇ ਹੋਏ ਆ। ਮੈਂ ਇੱਕ ਬੇਨਤੀ ਹੋਰ ਮੈਸੇਜ ਦੇਣਾ ਚਾਹੁੰਦਾ ਕਿ 15 ਅਗਸਤ ਦਾ ਦਿਨ ਜੋ ਆ ਰਿਹਾ ਆ, ਉਸ ਦਿਨ ਜਦੋਂ ਭਾਰਤੀ ਗੌਰਮੈਂਟ ਜਿਹੜੀ ਆ ਸੈਲੀਬ੍ਰੇਟ ਕਰਦੀ ਆ, ਤੋ ਉਸ ਦਿਨ ਅਸੀਂ ਅਮਰੀਕਾ ਦੇ ਵਿੱਚ ਨਿਊਯਾਰਕ ਦੇ ਵਿੱਚ ਜਿਹੜਾ ਆ ਬਹੁਤ ਵੱਡਾ ਜਿਹੜਾ ਆ ਇੰਡੀਅਨ ਹਾਈ ਕਮਿਸ਼ਨ ਤੋਂ ਮਾਰਚ ਸ਼ੁਰੂ ਕਰਾਂਗੇ ਪ੍ਰੋਟੈਸਟ ਕਰਕੇ, ਔਰ UN ਤੱਕ UN ਗਾੜੀ ਜਾਏਗਾ। ਇਹ ਗੱਲਾਂ ਇਸੇ ਕਰਕੇ ਆ ਕਿਉਂਕਿ ਜਦੋਂ ਸਾਡੇ ਨਾਲ ਜਿਹੜੀਆਂ ਕਾਲੇ ਕਾਨੂੰਨ ਸਿੱਖਾਂ ਦੇ ਉੱਤੇ ਥੋਪੇ ਜਾਂਦੇ ਆ, ਪੰਜਾਬ ਦੇ ਉੱਤੇ ਥੋਪੇ ਜਾਂਦੇ, ਸਾਡੇ ਪਾਣੀ ਲੁੱਟੇ ਜਾਂਦੇ ਆ, ਸਾਡੀ ਕਿਸਾਨੀ ਨੂੰ ਤੰਗ ਕੀਤਾ ਜਾਂਦਾ ਆ, ਔਰ ਨੌਜਵਾਨਾਂ ਨੂੰ ਡਰੱਗ ਦੇ ਵਿੱਚ ਭੇਜਿਆ ਜਾਂਦਾ, ਉਹਨਾਂ ਨੂੰ ਵਰਤਾਈ ਜਾਂਦੀ ਆ। ਸੋ ਇਹ ਕਾਰਨ ਆ ਕਿ ਅਸੀਂ 10,000 ਤੋਂ ਵੱਧ ਜਿਹੜਾ ਇਕੱਤਰਤਾ 15 ਅਗਸਤ ਵਾਲੇ ਦਿਨ ਜਿਹੜੀ ਨਿਊਯਾਰਕ ਦੇ ਵਿੱਚ 14 ਅਗਸਤ ਨਹੀਂ 15 ਅਗਸਤ ਦਾ 15 ਅਗਸਤ ਦਾ ਦਿਨ ਆ ਜੀ। ਸੋ ਮੈਂ ਮਾਫੀ ਚਾਹੁੰਦਾ। 15 ਅਗਸਤ ਦੇ ਦਿਨ ਜਿਹੜੀ ਆ ਇੰਡੀਅਨ ਹਾਈ ਕਮਿਸ਼ਨ ਤੋਂ ਜਿਹੜਾ ਇੱਕ ਮਾਰਚ ਸ਼ੁਰੂ ਕਰਾਂਗੇ, ਉਹ ਜਾ ਕੇ UN ਗਾੜੀ ਜਿਹੜਾ ਆ ਸਮਾਪਤ ਹੋਏਗਾ। ਉੱਥੇ ਖਾਲਿਸਤਾਨ ਦਾ ਜਿਹੜਾ ਝੰਡਾ ਵੀ ਲਹਿਰਾਇਆ ਜਾਵੇਗਾ। ਉਹਦੇ ਵਾਸਤੇ ਵੀ ਅਸੀਂ ਮੈਸੇਜ ਦੇਣਾ ਕਿ ਇਹ ਸੰਘਰਸ਼ ਜਿਹੜਾ ਆ ਖਾਲਿਸਤਾਨ ਦੀ ਆਜ਼ਾਦੀ ਤੱਕ ਚੱਲਦਾ ਰਹੇਗਾ। ਗੁਰਨਿੰਦਰ ਸਿੰਘ ਜੀ ਧਾਲੀਵਾਲ ਸਾਹਿਬ, ਉਹਨਾਂ ਨੂੰ ਬੇਨਤੀ ਕਰਾਂਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਜੋ ਸਿੱਖ ਫॉर ਜਸਟਿਸ ਤੇ ਉਹਨਾਂ ਨੇ ਪਾਬੰਦੀ ਲਾਈ ਆ ਭਾਰਤੀ ਸਰਕਾਰ ਨੇ, ਇਹਦੇ ਬਾਰੇ ਸਾਨੂੰ ਸੋਚਣ, ਨਿਖੇਧੀ ਕਰਨ ਦੇ ਨਾਲ ਸਾਨੂੰ ਇਹ ਵੀ ਸੋਚਣਾ ਪੈਂਦਾ ਕਿਉਂ ਲਾਈ ਇਹਨਾਂ ਨੇ ਪਾਬੰਦੀ। ਜੇ ਉਹ ਚਾਹੁੰਦੇ ਆ, ਜੇ ਉਹ ਸੋਚਦੇ ਆ ਕਿ 4 ਮੁੱਠੀ ਭਰ ਸਿੱਖ ਹੈਗੇ ਆ, ਸਿੱਖ ਫॉर ਜਸਟਿਸ ਦੇ ਜਾਂ ਦੂਜੇ ਜਿਹੜੇ ਖਾਲਿਸਤਾਨੀ ਹੈਗੇ ਆ, ਉਹ ਖਾਲਿਸਤਾਨ ਦੀ ਮੰਗ ਕਰਦੇ ਆ, ਇਹਨਾਂ ਨੂੰ ਕਿਉਂ ਲੋੜ ਪੈ ਰਹੀ ਆ ਇਹਦੇ ਤੇ ਪਾਬੰਦੀ ਲਾਉਣ ਦੀ? ਇਹਨਾਂ ਨੂੰ ਹੁਣ ਪਤਾ ਆ ਕਿ ਇਸ ਤਰੀਕੇ ਨਾਲ ਸਿੱਖ ਆਪਣਾ ਰਾਈਟਸ ਮੰਗ ਸਕਦੇ ਆ, ਜਿਹੜਾ ਕਿ ਇੰਟਰਨੈਸ਼ਨਲ ਕਾਨੂੰਨਾਂ ਅਧੀਨ ਚੱਲਦਾ ਆ। ਇਸ ਕਰਕੇ ਇਹਨਾਂ ਨੂੰ ਕਿ ਜਿਹੜੇ ਸਿੱਖਾਂ ਨੂੰ ਪੰਜਾਬ 'ਚ ਰਹਿੰਦੇ ਆ, ਆਪਣੇ ਯੂਥ ਰਹਿੰਦੇ, ਜਿਨ੍ਹਾਂ ਨੂੰ ਇਸ ਬਾਰੇ ਪਤਾ ਨਹੀਂਗਾ ਕਿ ਕਾਨੂੰਨ ਜਿਹੜੇ ਕਾਨੂੰਨ ਹੈਗੇ ਆ, ਇੰਟਰਨੈਸ਼ਨਲ ਕਾਨੂੰਨ ਹੈਗੇ, ਉਹ ਕੀ ਹੈਗੇ ਆ। ਇਹਨਾਂ ਦਾ ਮਕਸਦ ਇੱਕ ਇਹੀ ਆ, ਇਹਨਾਂ ਤੇ ਪਾਬੰਦੀ ਲਾ ਕੇ ਜਿਹੜਾ ਉੱਥੇ ਦਾ ਸਾਡਾ ਯੂਥ ਆ ਜਾਂ ਉੱਥੇ ਦੇ ਸਾਡੇ ਹੋਰ ਭਾਈ ਭੈਣ ਹੈਗੇ ਆ, ਉਹਨਾਂ ਨੂੰ ਡਰਾਵਾ ਦਿੱਤਾ ਜਾਵੇ ਕਿ ਇਹਨਾਂ ਦੇ ਨਾਲ ਉਹ ਤੁਰਨ ਨਾ ਤੁਰਨ। ਉਸ ਭੈਣਾਂ ਤੇ ਵੀਰਾਂ ਨੂੰ ਹੀ ਕੋਈ ਬੇਨਤੀ ਕਰਨਾ ਚਾਹੁੰਦੇ ਆ, ਇਹਨਾਂ ਗਿੱਦੜ ਭਗਤੀਆਂ ਤੋਂ ਸਾਨੂੰ ਡਰਨ ਦੀ ਲੋੜ ਨਹੀਂ। ਖਾਲਿਸਤਾਨ ਸਾਡਾ ਹੱਕ ਆ, ਕਾਨੂੰਨ ਸਾਨੂੰ ਇਸ ਦੀ ਆਗਿਆ ਦਿੰਦਾ ਆ। ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਅਸੀਂ ਇਹ ਕੰਮ ਕਰ ਰਹੇ ਆ। ਸਿੱਖ ਫॉर ਜਸਟਿਸ ਇਹ ਕੰਮ ਕਰ ਰਿਹਾ ਆ। ਸਾਰੇ ਸਿੱਖ ਜੋ ਖਾਲਿਸਤਾਨ ਮੰਗਦੇ ਆ, ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਇਹ ਕੰਮ ਕਰਦੇ ਆ। ਇਸ ਪਾਬੰਦੀ ਦੀ ਜੋ ਪਾਬੰਦੀ ਇਹਨਾਂ ਨੇ ਲਾਈ ਆ, ਸਖਤ ਸ਼ਬਦਾਂ ਵਿੱਚ ਇਹਨਾਂ ਦੀ ਨਿਖੇਧੀ ਕਰਦੇ ਆ। ਉੱਥੇ ਦੇ ਯੂਥ ਨੂੰ ਇਹਨਾਂ ਤੋਂ ਗਿੱਦੜ ਭਗਤੀਆਂ ਨਾਲ ਨਾ ਡਰਨ। ਖਾਲਿਸਤਾਨ ਅਸੀਂ ਲੈਣਾ ਤੇ ਲੈ ਕੇ ਹੀ ਰਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਤਰ੍ਹਾਂ ਡਾਕਟਰ ਅਮਰਜੀਤ ਸਿੰਘ ਉਹਨਾਂ ਨੇ ਦੱਸਿਆ ਹੈ ਕਿ ਵੀ ਜਦੋਂ ਕੋਈ ਸਰਕਾਰਾਂ ਡਿਕਟੇਟਰਸ਼ਿਪ ਜਾਂ ਧੱਕੇਸ਼ਾਹੀ ਕਰਦੀਆਂ ਨੇ, ਤਾਂ ਉਹ ਕੌਮਾਂ ਜਿਨ੍ਹਾਂ ਨਾਲ ਪ੍ਰਤੀ ਧੱਕੇਸ਼ਾਹੀ ਹੁੰਦੀ ਹੈ, ਉਹਨਾਂ ਤੋਂ ਤਕਰੀਬਨ ਉਹਨਾਂ ਦੀ ਜਿਹੜੀ ਜੋ ਜਿੰਦ ਜਾਨ ਹੈ ਉਹਨੂੰ ਕੁਚਲਣ ਦਾ ਯਤਨ ਕਰਦੀਆਂ ਨੇ, ਜਾਂ ਜੋ ਉਹਨਾਂ ਦੀ ਜੱਦੋ ਜਹਿਦ ਹੈ ਉਹਨੂੰ ਦਬਾਉਣ ਦਾ ਯਤਨ ਕਰਦੀਆਂ ਨੇ। ਪਰ ਇਸ ਜੱਦੋ ਜਹਿਦ ਜੋ ਸਾਡਾ ਇੱਕ ਜਮਾਂਦਰੂ ਹੱਕ ਹੈ ਆਜ਼ਾਦੀ, ਇਹ ਸਿੱਖਾਂ ਦਾ ਮਨੋਬਲ ਜੋ ਸਿੱਖ ਫॉर ਜਸਟਿਸ ਨੇ ਇਸ ਸਮੇਂ ਲਿਆ ਹੋਇਆ ਹੈ ਕਿ ਵੀ ਰੈਫਰੈਂਡਮ 2020 ਹੀ ਸਾਡੀ ਆਉਣ ਵਾਲੀ ਜੋ ਜਗ੍ਹਾ ਹੈ ਉਹ ਤੈਅ ਕਰੇਗਾ ਕਿ ਖਾਲਿਸਤਾਨ ਦਾ ਮੁੱਢ ਬਣਿਆ ਹੋਇਆ ਹੈ। ਉਹਦੇ ਵਾਸਤੇ ਜੋ ਅਸੀਂ ਜਦੋਂ ਜਹਿਦ ਚਾਲੂ ਰਹੇਗੀ।
ਇਹਨਾਂ ਗਿੱਦੜ ਭਪਕੀਆਂ ਤੋਂ ਨਾ ਖਾਲਸਾ ਡਰਿਆ ਤੇ ਨਾ ਡਰੇਗਾ। ਅਸੀਂ ਆਪਣਾ ਖਾਲਿਸਤਾਨ ਜੋ ਹੈ ਉਹ ਪ੍ਰਾਪਤ ਕਰਕੇ ਰਹਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਭਾਈ ਜੋਗਾ ਸਿੰਘ ਜੀ। ਮੈਂ ਬੇਨਤੀ ਕਰਨੀ ਚਾਹੁੰਦਾ ਹਾਂ ਹਰ ਸੰਸਾਰ ਦੀ ਸਮਾਜਿਕ ਧਾਰਮਿਕ ਜਥੇਬੰਦੀ ਨੂੰ ਤੇ ਹਰ ਸੰਸਾਰ ਦੇ ਦੇਸ਼ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਸਿੱਖ ਫॉर ਜਸਟਿਸ ਵੱਲੋਂ ਜੋ ਪ੍ਰੋਗਰਾਮ ਲਿਖਿਆ ਗਿਆ ਹੈ 2020 ਦਾ, ਉਹ ਇੱਕ ਸ਼ਾਂਤੀਪੂਰਨ ਅਤੇ ਦੁਨੀਆ ਦੇ ਸੰਵਿਧਾਨ ਵਿੱਚ ਰਹਿ ਕੇ ਜੋ ਹਰ ਇੱਕ ਮਨੁੱਖ ਦਾ ਹੱਕ ਹੈ, ਹਰ ਇੱਕ ਕੌਮ ਦਾ ਹੱਕ ਹੈ, ਉਹ ਮੰਗਣ ਲਈ ਰੈਫਰੈਂਡਮ ਕਰਾਇਆ ਜਾ ਰਿਹਾ ਹੈ, ਰਾਇਸ਼ੁਮਾਰੀ ਕਰਾਈ ਜਾ ਰਹੀ ਹੈ। ਪਰ ਭਾਰਤ ਸਰਕਾਰ ਇਸ ਦੇ ਝੂਠੇ ਦੋਸ਼ ਲਾ ਕੇ ਪਾਬੰਦੀਆਂ ਲਾ ਰਹੀ ਹੈ। ਇਸ ਦੀ ਨਿਖੇਧੀ ਕਰਨ ਦੀ ਮੈਂ ਹਰ ਨੂੰ ਬੇਨਤੀ ਕਰਦਾ ਹਾਂ ਤੇ ਖਾਲਸਾ ਕੌਮ ਦੇ ਵਾਰਸਾਂ ਨੂੰ ਮੈਂ ਬੇਨਤੀ ਕਰਦਾ, ਜਾਗੋ। ਅੱਜ ਸਿੱਖ ਫॉर ਜਸਟਿਸ ਤੇ ਪਾਬੰਦੀ ਲੱਗੀ ਆ, ਅੱਗੇ ਸਾਨੂੰ ਅੱਤਵਾਦੀ ਕਹਿ ਕੇ ਮਾਰ ਦਿੱਤਾ ਗਿਆ। ਇਹ ਦਿਨ ਦੂਰ ਨਹੀਂ ਗਾ ਜਿਸ ਦਿਨ ਸਾਡੀਆਂ ਜਿਹੜੀਆਂ ਸੰਸਾਰ ਤੇ ਸੇਵਾ ਕਰ ਰਹੀਆਂ ਜਥੇਬੰਦੀਆਂ ਉਹਨਾਂ ਤੇ ਵੀ ਪਾਬੰਦੀ ਲਾਉਣਗੇ। ਸਿੱਖ ਕੌਮ ਨਾ ਕਿਸੇ ਅੱਗੇ ਝੁਕੀ ਆ, ਨਾ ਅਬਦਾਲੀ ਅੱਗੇ ਝੁਕੀ ਆ, ਨਾ ਇੰਦਰਾ ਵੀ ਸਾਨੂੰ ਮੁਕਾਉਂਦੀ ਚਲੇ ਗਈ, ਇੱਥੇ ਦੁਨੀਆ ਦਾ ਕੂਚ ਕਰ ਗਈ। ਇਹ ਅਡਵਾਨੀ ਹੋਣਾ ਨੇ ਵੀ ਚੱਲ ਜਾਣਾ, ਇਹ ਮੋਦੀ ਹੋਣਾ ਨੇ ਵੀ ਚੱਲ ਜਾਣਾ। ਸੋ ਅਸੀਂ ਆਪਣਾ ਹੱਕ ਸ਼ਾਂਤਮਈ ਤਰੀਕੇ ਨਾਲ ਮੰਗਦੇ ਹਾਂ। ਹਰ ਸੰਸਾਰ ਦੇ ਮਨੁੱਖ ਨੂੰ ਸਾਡੀ ਹਮਾਇਤ ਤੇ ਆਉਣਾ ਚਾਹੀਦਾ ਹੈ। ਹਰ ਖਾਲਸਾ ਪੰਥ ਦੇ ਵਾਰਸ ਨੂੰ ਸਾਡੀ ਹਮਾਇਤ ਤੇ ਆਉਣਾ ਚਾਹੀਦਾ ਹੈ, ਕਿਉਂਕਿ ਇਸ ਦਾ ਖਾਲਿਸਤਾਨ ਹੀ ਇੱਕ ਹੱਲ ਹੈ। ਸਾਡੇ ਇਸ਼ਟ ਨੂੰ ਰੂੜੀਆਂ ਉੱਤੇ ਰੋੜ ਦਿੱਤਾ, ਸਾਡੀਆਂ ਧੀਆਂ ਭੈਣਾਂ ਦੀ ਬੇਇੱਜ਼ਤੀ ਕੀਤੀ ਗਈ, ਸਾਡੇ ਗਲਾਂ 'ਚ ਟਹਿਲ ਪਾ ਦਿੱਤੇ ਗਏ, ਸਾਡੀਆਂ ਕੁਰਬਾਨੀਆਂ ਦਾ ਕੋਈ ਮੁੱਲ ਨਹੀਂ ਪਾਇਆ, ਸਗੋਂ ਸਾਨੂੰ ਮਲੀਆ ਮੇਟ ਕਰਨ ਲਈ ਹਰ ਤਰੀਕਾ ਵਰਤਿਆ ਗਿਆ। ਸਾਡੇ ਕੋਲ ਹੁਣ ਕੋਈ ਹੱਕ, ਸਾਡੇ ਕੋਲ ਕੋਈ ਹੁਣ ਚਾਰਾ ਨਹੀਂ ਰਹਿ ਗਿਆ ਆਜ਼ਾਦੀ ਤੋਂ ਬਿਨਾਂ। ਇਸ ਕਰਕੇ ਸਾਡੀ ਹਮਾਇਤ ਤੇ ਆਓ। ਮੇਰੀ ਹੱਥ ਜੋੜ ਕੇ ਇਹੀ ਬੇਨਤੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚਲੋ ਠੀਕ ਆ ਜੀ, ਧੰਨਵਾਦ ਸਾਰਿਆਂ ਦਾ ਅੱਜ ਜੋ ਜੁੜੇ ਆ। ਸੋ ਅਸੀਂ ਫਤਿਹ ਬੁਲਾਉਂਦੇ ਇੱਥੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ।